ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਪੰਥਕ ਮਾਮਲਿਆਂ ਦੀ। ਧਾਮੀ ਸਾਹਿਬ ਚੱਲੇ ਨੇ ਕਹਿੰਦੇ ਗੁਰਦੁਆਰਾ ਚੋਣ ਕਮਿਸ਼ਨ ਦੇ ਕੋਲੇ ਤੇ ਬਾਗੀ ਚੱਲੇ ਨੇ ਜਥੇਦਾਰ ਸਾਹਿਬ ਕੋਲੇ ਜੀ। ਬਿਲਕੁਲ ਜੀ, ਕੱਲ 4-5 ਪਹਿਲੂਆਂ ਤੋਂ ਇਹ ਨਜ਼ਰ ਰਹੀ। ਮੁੱਖ ਤੌਰ ਦੇ ਉੱਤੇ ਕੱਲ ਬਾਦਲ ਧਿਰ ਨਾਲ ਸੰਬੰਧਿਤ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੀ ਚੰਡੀਗੜ੍ਹ 'ਚ ਬੈਠਕ ਸੀ ਜੀ। ਉਸ ਬੈਠਕ ਦੇ ਵਿੱਚ ਸਾਰੇ ਮੈਂਬਰਾਂ ਨੇ ਆਪੋ ਆਪਣੇ ਹਲਕਿਆਂ ਵਾਈਜ਼, ਆਪਣੇ ਆਪਣੇ ਬਲਾਕ ਵਾਈਜ਼, ਜ਼ਿਲ੍ਹਾ ਵਾਈਜ਼ ਉਹ ਅੰਕੜੇ, ਉਹ ਰਿਪੋਰਟਾਂ ਦਿੱਤੀਆਂ, ਜਿਹਦਾ ਜ਼ਿਕਰ ਆਪਾਂ ਪਹਿਲਾਂ ਵੀ ਕਰਦੇ ਰਹੇ ਕਿ ਬਹੁਤ ਵੱਡੀ ਧਾਂਦਲੀ ਇਸ ਵਾਰ ਕੀਤੀ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਵੋਟਾਂ 'ਚ। ਉਹ ਕਹਿੰਦੇ ਜੀ ਕਿ ਇਹਦੇ ਵਿੱਚ ਬਕਾਇਦਾ ਤੌਰ ਤੇ ਜਾਲੀ ਵੋਟਾਂ ਬਣਾਈਆਂ ਗਈਆਂ, ਨਕਲੀ ਵੋਟਾਂ ਬਣਾਈਆਂ ਗਈਆਂ, ਜਾਂ ਵਿਧਾਨ ਸਭਾ ਵਾਲੀ ਚੱਕ ਕੇ ਸੂਚੀ ਨੂੰ ਹੀ ਇੱਧਰ ਕਾਪੀ ਕਰ ਦਿੱਤਾ ਗਿਆ। ਜਿਨ੍ਹਾਂ ਦੇ ਨਾਮਾਂ ਨਾਲ ਸਿੰਘ ਤੇ ਕੌਰ ਨਹੀਂ ਲੱਗਿਆ ਉਹਨਾਂ ਨੂੰ ਵੀ ਇਸ ਸੂਚੀ 'ਚ ਪਾਇਆ ਗਿਆ। ਸੋ ਵੱਡੀ ਗਿਣਤੀ ਜੋ ਇਤਰਾਜ਼ਾਂ ਨੂੰ ਇਕੱਠਿਆਂ ਕਰਕੇ ਉਸ ਕਮੇਟੀ ਦੇ ਵਿੱਚ ਮੀਟਿੰਗ ਦੇ ਵਿੱਚ ਫੈਸਲਾ ਹੋਇਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਗੁਰਦੁਆਰਾ ਚੋਣ ਕਮਿਸ਼ਨ ਦੇ ਜਿਹੜੇ ਮਤਲਬ ਕਿ ਚੋਣ ਕਮਿਸ਼ਨਰ ਨੇ ਸਾਰੋ ਸਾਹਿਬ, ਜਸਟਿਸ ਸਾਰੋ ਸਾਹਿਬ, ਉਹਨਾਂ ਕੋਲ ਸ਼ਿਕਾਇਤ ਲੈ ਕੇ ਜਾਣਗੇ। ਸੋ ਕੱਲ ਨੂੰ ਆਖਰੀ ਦਿਨ ਹੈ, ਸੋ ਇਸ ਲਈ ਉਹ ਅੱਜ ਜਾ ਰਹੇ ਨੇ ਸ਼ਿਕਾਇਤ ਦਰਜ ਕਰਾਉਣ, ਆਪਣੇ ਇਤਰਾਜ਼ ਦਰਜ ਕਰਾਉਣ। ਪਰ ਮੈਨੂੰ ਲੱਗਦਾ ਕਿ ਜਿੰਨੇ ਵੱਡੀ ਗਿਣਤੀ 'ਚ ਇਤਰਾਜ਼ ਸਾਹਮਣੇ ਆਏ ਨੇ ਉਹ ਹੁਣ ਤੁਰੰਤ ਸੂਚੀ ਛਾਪਣ ਵਾਲੀ ਸਥਿਤੀ 'ਚ ਨਹੀਂ ਹੋਣੀ, ਇਸ ਲਈ ਉਸਦਾ ਸਮਾਂ ਫਿਰ ਅੱਗੇ ਪੈ ਜਾਵੇ, ਉਸਦਾ ਮਾਰਚ ਵਾਲੀਆਂ ਚੋਣਾਂ ਫਿਰ ਗਾਂਹ ਚਲੀਆਂ ਜਾਣ। ਪਰ ਇਹ ਫਿਕਰ ਤਾਂ ਜ਼ਰੂਰ ਪ੍ਰਗਟਾਇਆ ਧਾਮੀ ਸਾਹਿਬ ਨੇ ਕਿ ਸੂਚੀ 'ਚ ਗੜਬੜ ਹੈ, ਪਰ 7 ਮੈਂਬਰੀ ਕਮੇਟੀ ਦੀ ਮੀਟਿੰਗ ਨਹੀਂ ਹੋ ਰਹੀ, ਇਹਦਾ ਫਿਕਰ ਕਿੱਥੇ ਗਿਆ? ਇਹ ਨਹੀਂ ਪ੍ਰਗਟਾਇਆ, ਕਿਉਂਕਿ ਇਸੇ ਮੀਟਿੰਗ 'ਚ ਸੁਖਬੀਰ ਬਾਦਲ ਜੀ ਵੀ ਬੈਠੇ ਸੀ, ਇਸੇ ਮੀਟਿੰਗ 'ਚ ਭੁੰਦੜ ਸਾਹਿਬ ਵੀ ਬੈਠੇ ਸੀ, ਦਲਜੀਤ ਚੀਮਾ ਵੀ ਸੀ, ਹੋਰ ਲੀਡਰਸ਼ਿਪ ਵੀ ਸੀ। ਤੇ ਉੱਥੇ ਵੀ ਆਹ ਬੈਠਕ ਤੋਂ ਬਾਅਦ ਧਾਮੀ ਸਾਹਿਬ ਨੂੰ ਜ਼ਿੰਮੇਵਾਰੀ ਦੇਣ ਤੋਂ ਬਾਅਦ ਭਰਤੀ ਜਿਹੜੀ ਮੈਂਬਰਸ਼ਿਪ ਭਰਤੀ ਹੈ ਉਹਦੇ ਉੱਤੇ ਜ਼ੋਰ ਹੋਇਆ, ਉਹਦੀ ਚਰਚਾ ਹੋਈ, ਉਹਦਾ ਢੰਗ ਤਰੀਕਾ ਹੋਇਆ, ਉਹਦੀ ਗੱਲਬਾਤ ਹੋਈ। ਤੇ ਪਰ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਨੂੰ ਜਦੋਂ ਗੁਰਪ੍ਰਤਾਪ ਬਡਾਲਾ ਤੇ ਧਾਮੀ ਹੋਰੀ ਮਿਲ ਕੇ ਆਉਂਦੇ ਨੇ ਤਾਂ ਧਾਮੀ ਸਾਹਿਬ ਵਾਅਦਾ ਕਰਕੇ ਆਉਂਦੇ ਨੇ ਕਿ ਸਾਡੀ ਸ਼੍ਰੋਮਣੀ ਕਮੇਟੀ ਦੀ ਮੈਂਬਰਾਂ ਦੀ ਬੈਠਕ ਹੋਊਗੀ, ਉਹ 'ਚ ਅਸੀਂ ਮਸਲਾ ਵਿਚਾਰਾਂਗੇ ਜੀ। ਫਿਰ ਉੱਥੇ ਹੁਣ ਇਹ ਗੱਲ ਕਿਉਂ ਨਹੀਂ? ਜੇ ਕੀਤੀ ਹੈ ਤਾਂ ਜੇ ਕਿਸੇ ਨੇ ਹਾਮੀ ਨਹੀਂ ਭਰੀ ਤਾਂ ਬਾਹਰ ਆ ਕੇ ਦੱਸਿਆ ਕਿਉਂ ਨਹੀਂ? ਧਾਮੀ ਸਾਹਿਬ ਨੇ ਤਾਂ 7 ਮੈਂਬਰੀ ਕਮੇਟੀ ਤੋਂ ਅੱਖਾਂ ਫੇਰ ਲੀਆਂ, ਪਰ ਦੂਸਰੇ ਪਾਸੇ ਇਹਨਾਂ ਦੀ ਹੀ ਜਿਹੜੀ ਕਮੇਟੀ ਦੇ ਵਿੱਚ ਮੈਂਬਰ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਅੰਤਰੀ ਕਮੇਟੀ ਦੇ ਮੈਂਬਰ ਜਸਵੰਤ ਸਿੰਘ ਪੜੈਣ ਤੇ ਉਹਨਾਂ ਦੇ ਨਾਲ ਇੱਕ ਹੋਰ ਸਾਥੀ, ਉਹ ਦੋਵੇਂ ਅੰਤਰੀ ਕਮੇਟੀ ਦੇ ਮੈਂਬਰ ਜਥੇਦਾਰ ਗਿਆਨੀ ਰਘਵੀਰ ਸਿੰਘ ਕੋਲ ਫਿਰ ਪਹੁੰਚ ਗਏ। ਉਹ ਕਹਿੰਦੇ ਜਨਾਬ ਅਸੀਂ ਤਾਂ ਰਜੋਈ ਲੈ ਕੇ ਆਇਆ, ਸ਼ਿਕਾਇਤ ਪੱਤਰ ਸਾਡਾ ਸਵੀਕਾਰ ਕਰ ਲਓ ਕਿ ਤੁਸੀਂ ਜੋ ਹਦਾਇਤਾਂ ਬਤੌਰ ਜਥੇਦਾਰ 2 ਦਸੰਬਰ ਨੂੰ ਦਿੱਤੀਆਂ ਸੀ ਉਹਨਾਂ ਦੀ ਪਾਲਣਾ ਹੀ ਨਹੀਂ ਹੋ ਰਹੀ, ਤੇ ਤੁਸੀਂ ਉਹਨਾਂ ਦੇ ਲਈ ਕੁਝ ਚਾਰਜੋਈ ਕਰੋ। ਤੇ ਇਸ ਲਈ ਕਹਿੰਦੇ ਕਿ ਸਾਡੀ ਤੁਹਾਨੂੰ ਇਹ ਬੇਨਤੀ ਹੈ ਕਿ ਅਸੀਂ ਤਾਂ ਇਹੀ ਕਹਿਣ ਆਏ ਹਾਂ ਕਿ ਯਾਦ ਪੱਤਰ ਦੇਣ ਆਏ ਹਾਂ ਕਿ ਜੀ ਇਹ ਮਸਲਾ ਉਸ ਆਧਾਰ ਤੇ ਅੱਗੇ ਵਧਣਾ ਚਾਹੀਦਾ ਜਿਹੜੇ ਤੁਸੀਂ ਹੁਕਮਨਾਮੇ ਨੇ। ਸੋ ਇਹ ਤੇਰੇ ਉੱਥੇ ਪਹੁੰਚ ਗਈ, ਪਰ ਧਾਮੀ ਸਾਹਿਬ ਇਸ ਮਸਲੇ ਤੇ ਹੁਣ ਚੁੱਪ ਨੇ। ਚਲੋ ਦੂਸਰੇ ਪਾਸੇ ਜਦੋਂ ਕੱਲ ਦੀ ਬੈਠਕ ਦੇ ਵਿੱਚੋਂ ਵੀ ਇਹਨਾਂ ਨੂੰ ਕੋਈ 7 ਮੈਂਬਰੀ ਕਮੇਟੀ ਦੀ ਆਸ ਨਹੀਂ ਜਾਗੀ ਤਾਂ ਗੁਰਪ੍ਰਤਾਪ ਬਡਾਲਾ ਤੇ ਉਹਨਾਂ ਦੀ ਧਿਰ ਜਿਹੜੀ ਸੁਧਾਰ ਲਹਿਰ ਨੂੰ ਕਹਿੰਦੀ ਸੀ ਅਸੀਂ ਚੁੱਲ੍ਹਾ ਸਮੇਟ ਲਿਆ, ਹੈਨਾ, ਅਸਲ 'ਚ ਤਾਂ ਉਹ ਚੁੱਲ੍ਹਾ ਮਗਾਉਣ ਲਈ ਕਾਹਲੇ ਸੀਗੇ ਆਪਣਾ, ਸਾਡਾ ਚੁੱਲ੍ਹਾ ਮਗੇ ਕਿਸੇ ਤਰ੍ਹਾਂ, ਹੈਨਾ। ਉਹ ਜਦੋਂ ਚੁੱਲ੍ਹਾ ਨਹੀਂ ਮਗਦਾ ਦਿਖਿਆ ਤਾਂ ਉਹਨਾਂ ਨੇ ਫਿਰ ਆਪਣੀ ਕੱਲ ਸ਼ਾਮ ਨੂੰ ਬੈਠਕ ਕਰ ਲਈ। ਉਹ ਬੈਠਕ ਕਰਕੇ ਕਹਿੰਦੇ ਜੀ ਅਸੀਂ ਫਿਰ ਜਥੇਦਾਰ ਸਾਹਿਬ ਕੋਲ ਜਾਵਾਂਗੇ, ਤੇ ਵਿੱਚੋਂ ਕੁਝ ਨੇ ਕਿਹਾ ਕਿ ਭਰਾਵਾ ਉੱਥੇ ਜਾ ਕੇ ਹੁਣ ਕੀ ਬਣਨਾ, ਬਾਰ-ਬਾਰ ਜਾਈ ਜਾਂਦੇ ਸੀ ਕਿ ਐਂ ਹੀ ਲੱਗਦਾ ਜਿਵੇਂ ਅਸੀਂ ਉਹ ਮਿੰਨਤਾਂ ਜਿਹੀਆਂ ਕਰੀ ਜਾਂਦੇ, ਦੂਜੀ ਧਿਰ ਤਾਂ ਸ਼ਰਮੇ ਨਹੀਂ ਮਹਿਸੂਸ ਕਰ ਰਹੀ। ਸੋ ਕਹਿੰਦੇ ਫਿਰ ਚਲੋ ਜੀ ਆਖਰੀ ਹੰਭਲਾ ਹੈ, ਤੇ ਆਖਰੀ ਹੰਭਲੇ ਦੇ ਤੌਰ ਤੇ ਹੁਣ ਫੋਨ ਤੇ ਹੀ ਗੱਲ ਕਰਕੇ ਦੇਖ ਲੈਣਾ ਜਥੇਦਾਰ ਸਾਹਿਬ ਨੂੰ, ਤੇ ਹੋ ਸਕਦਾ ਕੱਲ ਕਰ ਲਈ ਹੋਵੇ, ਹੋ ਸਕਦਾ ਅੱਜ ਕਰਨ, ਅਜੇ ਇਹਦੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਗੁਰਪ੍ਰਤਾਪ ਬਡਾਲਾ ਹੋਰੀ ਕਹਿੰਦੇ ਕਿ ਜਥੇਦਾਰ ਸਾਹਿਬ ਨਾਲ ਗੱਲ ਕਰਨਗੇ ਰਘਵੀਰ ਸਿੰਘ ਨਾਲ ਕਿ ਜੀ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਤੁਸੀਂ ਬੁਲਾ ਲਓ ਹੁਣ 7 ਮੈਂਬਰੀ ਕਮੇਟੀ ਦੀ ਬੈਠਕ। ਮਤਲਬ ਹੁਣ ਮਸਲਾ ਸਿਰਫ ਬੈਠਕ ਬੁਲਾਉਣ ਦਾ ਰਹਿ ਗਿਆ, ਜਦੋਂ ਕਿ ਅਕਾਲੀ ਦਲ ਤਾਂ ਬਹੁਤ ਗਾਂਹ ਵੱਧ ਗਿਆ, ਹੁਣ ਤਾਂ ਕਾਪੀਆਂ ਵੰਡ ਚੁੱਕਿਆ, ਮੈਂਬਰਸ਼ਿਪ ਸ਼ੁਰੂ ਹੋ ਗਈ ਕਾਰਵਾਈ, ਹੁਣ ਤਾਂ 25 ਲੱਖ ਕਰਕੇ ਪਰੇ ਕਰਨੀਆਂ। ਮਤਲਬ ਜਥੇਦਾਰ ਸਾਹਿਬ ਤੁਹਾਡੇ ਇਲਾਕੇ ਦੇ ਵਿੱਚ 10,000 ਵੋਟ ਹੈ, ਉਹਨਾਂ ਕਹਿੰਦਾ ਠੀਕ ਹੈ ਜੀ ਬਣਾ ਦੇਾਂਗੇ, 10 ਰੁਪਏ ਪਰਚੀ ਆ ਮੇਤੋਂ ਹੀ ਚੱਕੋ ਜੀ, ਲੱਖ ਰੁਪਈਆ ਨਵੇੜੋ ਜੀ ਕੰਮ। ਸੋ ਐਂ ਬਣਨੀਆਂ ਨੇ ਮੈਂਬਰਸ਼ਿਪਾਂ ਦਾ। ਸੋ ਇਸੇ ਦਾ ਖਾਸਾ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਪ੍ਰਗਟਾਇਆ ਸੀ ਕਿ ਵੀ ਬੋਕਸ ਨਾ ਹੋ ਜਾਵੇ, ਘੱਟੋ ਘੱਟ ਆਧਾਰ ਕਾਰਡ ਲੈ ਲਿਓ, ਕੁਛ ਲੈ ਲਿਓ, ਪਰ ਉਹ ਪ੍ਰਕਿਰਿਆ ਵੀ ਹੋਣੀ ਆਪਾਂ ਨੂੰ ਪਤਾ ਕਿ ਕੌਣ 10-10 ਰੁਪਏ ਮੰਗਣ ਕਿਸੇ ਦੇ ਘਰੇ ਜਾਊਗਾ, ਉਹਨੇ ਕਹਿਣਾ ਇੱਥੇ ਕੱਟ ਦੋ ਯਾਰ, ਨਾ ਭਰੋ ਤੇ ਕੱਟ ਦੋ। ਇੱਧਰ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਤੇ ਇਤਰਾਜ਼ ਹੈ, ਇੱਧਰ ਭਰਤੀ ਜਿਸ ਢੰਗ ਨਾਲ ਹੋਣੀ ਆ ਉਹ ਸਭ ਨੂੰ ਪਤਾ। ਹਾਂਜੀ ਬਿਲਕੁਲ। ਤੇ ਇਸ ਲਈ ਹੁਣ ਸੁਧਾਰ ਲਹਿਰ ਵਾਲੇ ਫਿਰ ਆਪਣੀ ਇਸ ਸਥਿਤੀ 'ਚ ਆਉਣ ਲਈ ਤਿਆਰ ਨੇ। ਤੇ ਉੱਧਰ ਮੈਨੂੰ ਪਤਾ ਲੱਗਿਆ ਵੱਖੋ-ਵੱਖ ਸਿੱਖ ਸੰਸਥਾਵਾਂ, ਸਿੱਖ ਜਥੇਬੰਦੀਆਂ, ਸਿੱਖ ਭਾਈਚਾਰੇ ਨਾਲ ਸੰਬੰਧਿਤ ਕੁਝ ਕਮੇਟੀਆਂ ਜਿਹੜੀਆਂ ਬਾਦਲ ਧਿਰ ਦੇ ਬਰਾਬਰ ਜਿੰਨੀ ਕੁ ਹੋਂਦ ਰੱਖਦੀਆਂ ਤੁਰੀਆਂ ਆ ਰਹੀਆਂ ਨੇ, ਉਹਨਾਂ ਨੇ ਇੱਕ ਸਾਂਝੀ ਸ਼ਿਕਾਇਤ ਵੱਡੀ ਸਾਰੀ ਕਰਕੇ ਜਥੇਦਾਰ ਸਾਹਿਬ ਨੂੰ ਫੇਰ ਸੌਂਪੀ ਹੈ। ਠੀਕ ਹੈ, ਉਹਨਾਂ ਦੀ ਸ਼ਿਕਾਇਤ ਵੀ ਹੈ ਕਿ ਜੀ ਇਹ ਗਲਤ ਹੋ ਰਿਹਾ, ਜੋ ਕੁਛ ਵਰਤਾਰਾ ਹੋ ਰਿਹਾ, ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਉਸ ਰੁਤਬੇ ਅਨੁਸਾਰ ਕਾਰਵਾਈ ਕਰੋ। ਸੋ ਲੈ ਦੇ ਕੇ ਹੁਣ ਗਿਆਨੀ ਰਘਵੀਰ ਸਿੰਘ ਨਿਸ਼ਾਨੇ ਤੇ ਆ ਰਹੇ ਨੇ, ਕਿਉਂਕਿ ਜਿਹੜੇ ਫੈਸਲੇ ਪੰਜ ਸਿੰਘ ਸਾਹਿਬਾਨ ਨੇ ਲਏ ਸੀ
ਉਹਨਾਂ 'ਚ ਅੱਗਾ ਪਿਛਾਂ ਤਰੀਕ ਵਧਾਉਣੀ ਘਟਾਉਣੀ ਸਾਰੀ ਕਾਰਵਾਈ ਰਘਵੀਰ ਸਿੰਘ ਇਕੱਲੇ ਹੀ ਕਰੀ ਜਾਂਦੇ ਨੇ। ਚਾਰ ਸਿੰਘ ਸਾਹਿਬ ਤਾਂ ਮੁੜ ਕੇ ਕਦੇ ਨਜ਼ਰ ਹੀ ਨਹੀਂ ਆ ਰਹੇ। ਸੋ ਇਸ ਲਈ ਕੀ ਉਹਨਾਂ ਨੂੰ ਹੁਣ ਅਕਾਲੀ ਦਲ ਬਾਦਲ ਧਿਰ ਇਸ ਹਿਸਾਬ ਨਾਲ ਢਾਲਣ 'ਚ ਕਾਮਯਾਬ ਹੋ ਗਈ ਕਿ ਲਟਕੀ ਜਾਣ ਦੋ ਜੀ, ਬਸ ਲੱਗੇ ਤੁਸੀਂ ਵੀ ਕੁਝ ਕਹਿ ਰਹੇ ਹੋ, ਲੱਗੇ ਅਸੀਂ ਵੀ ਕੁਝ ਕਰ ਰਹੇ ਹਾਂ, ਹੋਈ ਜਾਣ ਦੋ ਜਿਵੇਂ ਸਾਡਾ ਹੁੰਦਾ। ਕਿ ਉਸ ਸਥਿਤੀ 'ਚ ਆ ਗਿਆ ਮਾਮਲਾ, ਜਾਂ ਜਥੇਦਾਰ ਸਾਹਿਬ ਨੂੰ ਜਿਹੜੀਆਂ ਸ਼ਿਕਾਇਤਾਂ ਦੁਬਾਰਾ ਜਾ ਰਹੀਆਂ ਇਹਦੇ ਆਧਾਰ ਤੇ ਦੁਬਾਰਾ ਕੀ ਧਾਮੀ, ਕੀ ਸੁਖਬੀਰ, ਕੀ ਭੁੰਦੜ ਦੁਬਾਰਾ ਤਾਲੁਕ ਕੀਤੇ ਜਾ ਸਕਦੇ, ਇਹ ਵੀ ਸਵਾਲ ਹੈਗਾ। ਪਰ ਸੁਧਾਰ ਲਹਿਰ ਅੱਜ ਆਖਰੀ ਹਮਲਾ ਮਾਰੂ, ਉਸ ਤੋਂ ਬਾਅਦ ਤੁਹਾਨੂੰ ਨਵੀਂ ਪਾਰਟੀ ਦਾ ਗਠਨ ਦਾ ਨਜ਼ਰ ਆਜੂ। ਇੱਥੇ ਪਾਰਟੀਆਂ ਬਹੁਤ ਬਣੀਆਂ, ਢੀਂਡਸਿਆਂ ਨੇ ਵੀ ਪਿਛਲੇ ਦਿਨ ਬਣਾ ਕੇ ਦੇਖੀ ਸੀ, ਪਤਾ ਨਹੀਂ ਕਿੱਧਰ ਨੂੰ ਜਾਊਗੀ ਇਹ ਵੀ ਪਾਰਟੀ। ਹਾਂਜੀ, ਬਿਲਕੁਲ ਬਿਲਕੁਲ, ਪਾਰਟੀਆਂ ਬਹੁਤ ਬਣੀਆਂ, ਪਰ ਜਥੇਦਾਰ ਸਾਹਿਬ ਕੋਲ ਜਿਹੜੀ ਜਾਣ ਦੀ ਤੁਸੀਂ ਗੱਲ ਕੀਤੀ ਸ਼ਰਮਾ ਜੀ, ਉਹ ਫੇਰ ਜੇ ਕਾਰਵਾਈ ਕਰਨਗੇ ਤੇ ਅਮਲ ਤਾਂ ਉਹੀ ਜਿਹੜੀਆਂ ਗੱਲਾਂ ਤੇ ਆਪਾਂ ਪਿਛਲੇ ਦਿਨਾਂ 'ਚ ਚਰਚਾ ਕਰਕੇ ਹਟੇ ਆ। ਜਦੋਂ ਅਮਲ ਹੀ ਨਹੀਂ ਹੋਣਾ ਫਿਰ ਕਿੰਨਾ ਚਿਰ ਮਰਜ਼ੀ ਤੁਰੇ ਫਿਰੇ ਰਹੋ। ਇੱਕ ਜ਼ਰੂਰ ਹੈ ਕਿ ਤੁਸੀਂ ਇੱਕ ਇਤਿਹਾਸਕ ਚੀਜ਼ ਜ਼ਰੂਰ ਕਰਤੀ ਹੈ ਵੀ ਤਨਖਾਹੀਆ ਕਰਾਰ ਦੇਤਾ ਤੇ ਸਜ਼ਾ ਲਵਾਤੀ। ਸਜ਼ਾ ਨਿਬੜੀ ਕਿੰਨੀ, ਉਹ 'ਚ ਨਿਕਲਿਆ ਕੀ, ਇਹ ਤਾਂ ਅਜੇ ਸਾਰੇ ਸਵਾਲਾਂ ਦੇ ਰੂਪ ਦੇ ਵਿੱਚ ਮੂਹਰੇ ਖੜੇ ਨੇ।